ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 25 ਸਤੰਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਕਰੰਥੀਓ। ਰੱਬ ਹੀ ਹੈ ਜਿਨੇ ਆਖਿਆ ਭਈ ਹਨੇਰੇ ਵਿੱਚੋਂ ਲੋ ਚਮਕੇ, ਤੇ ਉਹੀ ਸਾਡੇ ਦਿਲਾਂ ਵਿੱਚ ਚਮਕਿਆ, ਤਾਂ ਜੋ ਰੱਬ ਦੇ ਜਲਾਲ ਦੀ ਪਛਾਣ ਦੀ ਲੋ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਜਵਾਬੀ ਪੜ੍ਹਾਈ। ਕਰੰਥੀਓ। ਬਲਕਿ ਜਿਵੇਂ ਲਿਖਿਆ ਹੈ ਉਂਝ ਹੀ ਹੋਇਆ, ਜਿਹੜੀਆਂ ਸ਼ੈਵਾਂ ਨਾ ਅੱਖੀਆਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣੀਆਂ, ਨਾ ਬੰਦੇ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਰੱਬ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਦੇ ਰਾਹੀਂ ਜ਼ਾਹਿਰ ਕੀਤਾ, ਕਿਉਂ ਜੇ ਰੂਹ ਸਾਰੀਆਂ ਗੱਲਾਂ ਬਲਕਿ ਰੱਬ ਦੀ ਤਹਿ ਦੀਆਂ ਗੱਲਾਂ ਵੀ ਲੱਭ ਲੈਂਦਾ ਹੈ। ਕਿਉਂ ਜੇ ਇਨਸਾਨਾਂ ਵਿੱਚੋਂ ਕੌਣ ਕਿਸੇ ਇਨਸਾਨ ਦੀਆਂ ਗੱਲਾਂ ਜਾਣਦਾ ਹੈ, ਸਿਵਾਏ ਉਸ ਇਨਸਾਨ ਦੀ ਆਪਣੀ ਰੂਹ ਦੇ ਜਿਹੜੀ ਉਹਦੇ ਵਿੱਚ ਹੈ। ਇਸੇ ਤਰ੍ਹਾਂ ਰੱਬ ਦੇ ਰੂਹ ਦੇ ਸਿਵਾ ਕੋਈ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਜਾਣਦਾ। ਪਰ ਅਸੀਂ ਨਾ ਜੱਗ ਦਾ ਰੂਹ ਬਲਕਿ ਉਹ ਰੂਹ ਪਾਇਆ ਹੈ ਜਿਹੜਾ ਰੱਬ ਵੱਲੋਂ ਹੈ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ। ਤੇ ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਲਫ਼ਜ਼ਾਂ ਵਿੱਚ ਨਹੀਂ ਦੱਸਦੇ ਜਿਹੜੇ ਇਨਸਾਨੀ ਸਿਆਣ ਨੇ ਸਾਨੂੰ ਸਿਖਾਏ ਹੋਣ, ਬਲਕਿ ਉਹਨਾਂ ਲਫ਼ਜ਼ਾਂ ਵਿੱਚ ਜਿਹੜੇ ਰੂਹ ਨੇ ਸਿਖਾਏ ਨੇ, ਤੇ ਰੂਹਾਨੀ ਗੱਲਾਂ ਦਾ ਰੂਹਾਨੀ ਨਾਲ ਮੁਕਾਬਲਾ ਕਰਦੇ ਹਾਂ। ਪਰ ਨਫਸਾਨੀ ਬੰਦਾ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਮੰਨਦਾ, ਕਿਉਂ ਜੇ ਉਹ ਉਹਦੇ ਲਈ ਬੇਵਕੂਫੀ ਦੀਆਂ ਗੱਲਾਂ ਨੇ, ਤੇ ਨਾ ਉਹ ਉਹਨਾਂ ਨੂੰ ਸਮਝ ਸਕਦਾ ਹੈ, ਕਿਉਂ ਜੇ ਉਹ ਰੂਹਾਨੀ ਤੌਰ ਤੇ ਪਰਖੀਆਂ ਜਾਂਦੀਆਂ ਨੇ। ਪਰ ਰੂਹਾਨੀ ਬੰਦਾ ਸਾਰੀਆਂ ਗੱਲਾਂ ਨੂੰ ਪਰਖ ਲੈਂਦਾ ਹੈ, ਪਰ ਆਪ ਕਿਸੇ ਤੋਂ ਪਰਖਿਆ ਨਹੀਂ ਜਾਂਦਾ। ਦਰਸੀ ਵਾਜ਼ ਬਾਈਬਲ ਵਿੱਚੋਂ ਯਕੂਬ। ਹਰ ਚੰਗੀ ਬਖਸ਼ਿਸ਼ ਤੇ ਹਰ ਕਮਲ ਇਨਾਮ ਉੱਤੋਂ ਹੈ, ਤੇ ਨੂਰਾਂ ਦੇ ਪਿਓ ਵੱਲੋਂ ਮਿਲਦਾ ਹੈ, ਜਿਹਦੇ ਵਿੱਚ ਨਾ ਕੁਝ ਬਦਲ ਸਕਦਾ ਹੈ ਤੇ ਨਾ ਗਰਦਸ਼ ਦੇ ਪਾਰੋਂ ਉਹਦੇ ਉੱਤੇ ਪਰਛਾਵਾਂ ਪੈਂਦਾ ਹੈ। ਮੱਤੀ। ਉਸ ਵੇਲੇ ਤੋਂ ਯਿਸੂ ਨੇ ਮੁਨਾਦੀ ਕਰਨਾ ਤੇ ਇਹ ਆਖਣਾ ਸ਼ੁਰੂ ਕੀਤਾ, ਭਈ ਤੋਬਾ ਕਰੋ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ, ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ, ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ, ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਉਹ ਇਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ ਗਿਆ, ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ, ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ, ਧੰਨ ਨੇ ਉਹ ਜਿਹੜੇ ਦਿਲ ਦੇ ਗਰੀਬ ਨੇ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਹੀ ਏ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਕਿਉਂ ਜੇ ਮੈਂ ਤੁਹਾਨੂੰ ਆਖਦਾ ਵਾਂ ਭਈ ਜੇ ਤੁਹਾਡੀ ਰਾਸਤਬਾਜ਼ੀ ਫਕੀਆਂ ਤੇ ਫਰੀਸਿਆਂ ਤੋਂ ਬਹੁਤੀ ਨਾ ਹੋਵੇਗੀ, ਤੇ ਤੁਸੀਂ ਅਸਮਾਨ ਦੀ ਬਾਦਸ਼ਾਹੀ ਵਿੱਚ ਬਿਲਕੁਲ ਦਾਖਲ ਨਾ ਹੋਵੋਗੇ। ਤੁਸੀਂ ਸੁਣਿਆ ਹੈ ਭਈ ਆਖਿਆ ਗਿਆ ਸੀ ਭਈ ਆਪਣੇ ਗੁਆਂਢੀ ਨਾਲ ਪਿਆਰ ਰੱਖ ਤੇ ਆਪਣੇ ਦੁਸ਼ਮਣ ਨਾਲ ਵੈਰ। ਪਰ ਮੈਂ ਤੁਹਾਨੂੰ ਆਖਦਾ ਵਾਂ ਭਈ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਤੇ ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ, ਤਾਂ ਜੋ ਤੁਸੀਂ ਆਪਣੇ ਪਿਓ ਦੇ ਜਿਹੜਾ ਅਸਮਾਨ ਉੱਤੇ ਹੈ ਪੁੱਤਰ ਠਹਿਰੋ। ਕਿਉਂ ਜੇ ਉਹ ਆਪਣੇ ਸੂਰਜ ਨੂੰ ਭੈੜਿਆਂ ਤੇ ਨੇਕਾਂ ਦੋਵਾਂ ਉੱਤੇ ਚਮਕਾਉਂਦਾ ਹੈ, ਤੇ ਰਾਸਬਾਜ਼ਾਂ ਤੇ ਨਾਰਾਸਾਂ ਦੋਵਾਂ ਉੱਤੇ ਮੀਂਹ ਵਰਾਉਂਦਾ ਹੈ। ਮੱਤੀ। ਆਪਣੇ ਲਈ ਧਰਤੀ ਉੱਤੇ ਮਾਲ ਇਕੱਠਾ ਨਾ ਕਰੋ, ਜਿੱਥੇ ਕੀੜਾ ਤੇ ਜੰਗਾਲ ਖਰਾਬ ਕਰਦਾ ਹੈ, ਤੇ ਜਿੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ। ਬਲਕਿ ਆਪਣੇ ਲਈ ਅਸਮਾਨ ਉੱਤੇ ਮਾਲ ਇਕੱਠਾ ਕਰੋ, ਜਿੱਥੇ ਨਾ ਕੀੜਾ ਖਰਾਬ ਕਰਦਾ, ਨਾ ਜੰਗਾਲ, ਤੇ ਨਾ ਉੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ। ਕਿਉਂ ਜੇ ਜਿੱਥੇ ਤੇਰਾ ਮਾਲ ਹੈ, ਉੱਥੇ ਹੀ ਤੇਰਾ ਦਿਲ ਵੀ ਲੱਗਿਆ ਰਹੇਗਾ। ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਾਨ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਅਸੀਂ ਕੀ ਪਾਵਾਂਗੇ। ਕੀ ਜਾਨ ਖੁਰਾਕ ਤੋਂ ਤੇ ਬਦਨ ਪੋਸ਼ਾਕ ਤੋਂ ਵੱਧ ਕੇ ਨਹੀਂ? ਕਿਉਂ ਜੇ ਗੈਰ ਕੌਮਾਂ ਇਹਨਾਂ ਸਾਰੀਆਂ ਸ਼ੈਵਾਂ ਨੂੰ ਲੱਭਣ ਵਿੱਚ ਰਹਿੰਦੀਆਂ ਨੇ, ਤੇ ਤੁਹਾਡਾ ਅਸਮਾਨੀ ਪਿਓ ਜਾਣਦਾ ਹੈ ਭਈ ਤੁਹਾਨੂੰ ਇਹਨਾਂ ਸ਼ੈਵਾਂ ਦੀ ਲੋੜ ਹੈ। ਤੁਸੀਂ ਪਹਿਲਾਂ ਰੱਬ ਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ, ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਮੱਤੀ।
ਤੇ ਜਦੋਂ ਉਹ ਕੁਫਰਨਹੂਮ ਵਿੱਚ ਦਾਖਲ ਹੋਇਆ ਤੇ ਇੱਕ ਸੂਬੇਦਾਰ ਉਹਦੇ ਕੋਲ ਆਇਆ ਤੇ ਉਹਦੀ ਮਿਹਨਤ ਕਰਕੇ ਆਖਿਆ, ਐ ਖੁਦਾਵੰਦ, ਮੇਰਾ ਖਾਦਮ ਫਾਲਜ ਦਾ ਮਾਰਿਆ ਘਰ ਵਿੱਚ ਪਿਆ ਏ ਤੇ ਬਹੁਤ ਤਕਲੀਫ ਵਿੱਚ ਏ। ਉਹਨੇ ਉਹਨੂੰ ਆਖਿਆ, ਮੈਂ ਆ ਕੇ ਉਹਨੂੰ ਸ਼ਿਫਾ ਦੇਵਾਂਗਾ। ਸੂਬੇਦਾਰ ਨੇ ਜਵਾਬ ਵਿੱਚ ਆਖਿਆ, ਐ ਖੁਦਾਵੰਦ, ਮੈਂ ਇਸ ਲਾਇਕ ਨਹੀਂ ਕਿ ਤੂੰ ਮੇਰੀ ਛੱਤ ਦੇ ਹੇਠਾਂ ਆਵੇਂ, ਬਲਕਿ ਸਿਰਫ ਜ਼ੁਬਾਨ ਨਾਲ ਆਖ ਦੇ ਤੇ ਮੇਰਾ ਖਾਦਮ ਸ਼ਿਫਾ ਪਾ ਜਾਵੇਗਾ। ਕਿਉਂ ਜੇ ਮੈਂ ਵੀ ਦੂਜਿਆਂ ਦੇ ਇਖਤਿਆਰ ਵਿੱਚ ਵਾਂ ਤੇ ਸਿਪਾਹੀ ਮੇਰੇ ਮਾਤਹਿਤ ਨੇ, ਜਦੋਂ ਇੱਕ ਨੂੰ ਆਖਦਾ ਵਾਂ ਭਈ ਜਾ ਤੇ ਉਹ ਜਾਂਦਾ ਏ, ਤੇ ਦੂਜੇ ਨੂੰ ਭਈ ਆ ਤੇ ਉਹ ਆਉਂਦਾ ਏ, ਤੇ ਆਪਣੇ ਨੌਕਰ ਨੂੰ ਭਈ ਇਹ ਕਰ ਤੇ ਉਹ ਕਰਦਾ ਏ। ਯਿਸੂ ਇਹ ਸੁਣ ਕੇ ਹੈਰਾਨ ਹੋਇਆ ਤੇ ਮਗਰ ਆਉਣ ਵਾਲਿਆਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਮੈਂ ਇਸਰਾਈਲ ਵਿੱਚ ਵੀ ਅਜਿਹਾ ਈਮਾਨ ਨਹੀਂ ਪਾਇਆ। ਤੇ ਯਿਸੂ ਨੇ ਸੂਬੇਦਾਰ ਨੂੰ ਆਖਿਆ, ਜਿਵੇਂ ਤੇਰਾ ਈਮਾਨ ਏ ਤੇਰੇ ਲਈ ਉਂਝ ਹੀ ਹੋਵੇ। ਤੇ ਉਸੇ ਵੇਲੇ ਖਾਦਮ ਨੇ ਸ਼ਿਫਾ ਪਾਈ। ਮੱਤੀ। ਉਸ ਵੇਲੇ ਚੇਲੇ ਯਿਸੂ ਦੇ ਕੋਲ ਆ ਕੇ ਆਖਣ ਲੱਗੇ, ਅਸਮਾਨ ਦੀ ਬਾਦਸ਼ਾਹੀ ਵਿੱਚ ਵੱਡਾ ਕੌਣ ਹੈ? ਉਹਨੇ ਇਕਬਾਲ ਨੂੰ ਆਪਣੇ ਕੋਲ ਬੁਲਾ ਕੇ ਉਹਨੂੰ ਉਹਨਾਂ ਦੇ ਵਿਚਕਾਰ ਖੜਾ ਕੀਤਾ ਤੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜੇ ਤੁਸੀਂ ਤੌਬਾ ਨਾ ਕਰੋ ਤੇ ਬਾਲਾਂ ਵਾਂਗਰ ਨਾ ਬਣੋ ਤੇ ਅਸਮਾਨ ਦੀ ਬਾਦਸ਼ਾਹੀ ਵਿੱਚ ਬਿਲਕੁਲ ਦਾਖਲ ਨਾ ਹੋਵੋਗੇ। ਇਸ ਲਈ ਜਿਹੜਾ ਕੋਈ ਆਪਣੇ ਆਪ ਨੂੰ ਐਸ ਬਾਲ ਵਾਂਗਰ ਨਿੱਕਾ ਬਣਾਵੇਗਾ, ਉਹ ਹੀ ਅਸਮਾਨ ਦੀ ਬਾਦਸ਼ਾਹੀ ਵਿੱਚ ਵੱਡਾ ਹੋਵੇਗਾ। ਤੇ ਜੇ ਕੋਈ ਅਜਿਹੇ ਬਾਲ ਨੂੰ ਮੇਰੇ ਨਾਂ ਉੱਤੇ ਕਬੂਲ ਕਰਦਾ ਏ, ਉਹ ਮੈਨੂੰ ਕਬੂਲ ਕਰਦਾ ਏ। ਲੂਕਾ। ਜਦ ਫਰੀਸੀਆਂ ਨੇ ਉਹਨੂੰ ਪੁੱਛਿਆ ਭਈ ਰੱਬ ਦੀ ਬਾਦਸ਼ਾਹੀ ਕਦੋਂ ਆਵੇਗੀ, ਤੇ ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਰੱਬ ਦੀ ਬਾਦਸ਼ਾਹੀ ਜ਼ਾਹਰੀ ਤੌਰ ਤੇ ਨਹੀਂ ਆਵੇਗੀ, ਤੇ ਲੋਕੀ ਇਹ ਨਹੀਂ ਆਖਣਗੇ ਭਈ ਵੇਖੋ ਇੱਥੇ ਹੈ ਜਾਂ ਉੱਥੇ ਹੈ, ਕਿਉਂ ਜੇ ਵੇਖੋ ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਾਲੇ ਹੈ। ਮੱਤੀ। ਫਿਰ ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਨਾਪਾਕ ਰੂਹਾਂ ਉੱਤੇ ਇਖਤਿਆਰ ਦਿੱਤਾ ਭਈ ਉਹਨਾਂ ਨੂੰ ਕੱਢਣ ਤੇ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ। ਇਹਨਾਂ 12 ਨੂੰ ਯਿਸੂ ਨੇ ਘੱਲਿਆ ਤੇ ਉਹਨਾਂ ਨੂੰ ਹੁਕਮ ਦੇ ਕੇ ਆਖਿਆ ਭਈ ਗੈਰ ਕੌਮਾਂ ਵੱਲ ਨਾ ਜਾਣਾ ਤੇ ਸਾਮਰੀਆਂ ਦੇ ਕਿਸੇ ਸ਼ਹਿਰ ਵਿੱਚ ਨਾ ਵੜਨਾ। ਟੁਰਦੇ ਟੁਰਦੇ ਇਹ ਮੁਨਾਦੀ ਕਰਨਾ ਭਈ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਬਿਮਾਰਾਂ ਨੂੰ ਠੀਕ ਕਰਨਾ, ਮੁਰਦਿਆਂ ਨੂੰ ਜਵਾਣਾ, ਕੂੜੀਆਂ ਨੂੰ ਪਾਕ ਕਰਨਾ, ਬਦਰੂਆਂ ਨੂੰ ਕੱਢਣਾ, ਮੁਫਤ ਤੁਸੀਂ ਪਾਇਆ ਮੁਫਤ ਦੇਣਾ। ਰੋਮੀਓ। ਤੇ ਸਾਨੂੰ ਪਤਾ ਹੈ ਕਿ ਸਾਰੀਆਂ ਸ਼ੈਵਾਂ ਰਲ ਕੇ ਰੱਬ ਦੇ ਨਾਲ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ, ਯਾਨੀ ਉਹਨਾਂ ਲਈ ਜਿਹੜੇ ਰੱਬ ਦੇ ਇਰਾਦੇ ਦੇ ਮੁਤਾਬਕ ਬੁਲਾਏ ਗਏ ਨੇ। ਕੌਣ ਸਾਨੂੰ ਮਸੀਹ ਦੀ ਮੁਹੱਬਤ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ? ਪਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਉਹਦੇ ਰਾਹੀਂ ਜਿਨ੍ਹੇ ਸਾਡੇ ਨਾਲ ਮੁਹੱਬਤ ਕੀਤੀ, ਸਾਨੂੰ ਫਤਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਿਉਂ ਜੇ ਮੈਨੂੰ ਯਕੀਨ ਹੈ ਭਈ ਰੱਬ ਦੀ ਮੁਹੱਬਤ ਜਿਹੜੀ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਏ, ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਆਉਣ ਵਾਲੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਾਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਅਸਮਾਨ, ਹਮਾਂਗੀ, ਰੂਹ ਦੀ ਸਲਤਨਤ, ਇਲਾਹੀ ਅਸੂਲ ਦੀ ਹਕੂਮਤ, ਰੂਹਾਨੀਅਤ, ਸਕੂਨ, ਰੂਹ ਦਾ ਮਾਹੌਲ। ਅਸਮਾਨ ਕੋਈ ਥਾਂ ਨਹੀਂ ਹੈ, ਬਲਕਿ ਸਿਆਣ ਦੀ ਇਲਾਹੀ ਹਾਲਤ ਹੈ, ਜਿਹਦੇ ਵਿੱਚ ਸਿਆਣ ਦੇ ਸਾਰੇ ਜ਼ਹੂਰ ਹਮਾਹੰਗ ਤੇ ਫਾਨੀ ਹੁੰਦੇ ਨੇ। ਕਿਉਂ ਜੇ ਉੱਥੇ ਪਾਪ ਨਹੀਂ ਹੈ ਤੇ ਇਨਸਾਨ ਉੱਥੇ ਆਪਣੀ ਰਾਸਤਬਾਜ਼ੀ ਦੇ ਨਾਲ ਨਹੀਂ, ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਹੈ, ਜਿਵੇਂ ਭਈ ਕਲਾਮ ਹੀ ਇਹ ਦੱਸਦਾ ਹੈ। ਅਸਮਾਨ ਉੱਤੇ ਜਾਣ ਦੀ ਇਕੱਲੀ ਰਾਹ ਹਮਾਂਗੀ ਏ, ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਹੈ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਹਕੀਕਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਹੈ, ਤੇ ਨਾ ਦੇ ਹੀ ਦਰਦ ਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਹੈ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਹੈ, ਉਹਦੇ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵੁਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ, ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਫਾਨੀਅਤ, ਵਜ੍ਹਾ ਤੇ ਅਸਰ
ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮੁਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜੀ ਰੱਬ ਦਿੰਦਾ ਹੈ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਿਰ ਹੋਇਆ ਹੈ, ਇਲਾਹੀ ਮਬਾਦੁਲ ਤਿੱਬੀਅਤ ਵਾਜ਼ਿਹ ਤੌਰ ਤੇ ਵਿਖਾਉਂਦਾ ਹੈ ਭਈ ਸਭ ਕੁਝ ਸਿਆਣ ਹੀ ਹੈ, ਤੇ ਇਹ ਸਿਆਣ ਰੱਬ ਕਾਦਰ ਮੁਤਲਕ ਹਮਾ ਜਾਈ ਅਲਾਮੁਲ ਗਯੂਬ ਹੈ, ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਤੇ ਸਾਰੀ ਸਾਇੰਸ ਦਾ ਮਾਲਕ ਹੈ। ਇਸ ਲਈ ਅਸਲ ਵਿੱਚ ਸਾਰਾ ਕੁਝ ਸਿਆਣ ਦਾ ਇਜ਼ਹਾਰ ਹੈ। ਕਿਉਂਕਿ ਰੱਬ ਹੀ ਸਭ ਕੁਝ ਹੈ, ਇਸ ਲਈ ਉਹਦੇ ਨਾ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਰੱਬ ਰੂਹ ਨੇ ਸਭ ਕੁਝ ਇਕੱਲਿਆਂ ਹੀ ਬਣਾਇਆ ਹੈ ਤੇ ਉਹਨੂੰ ਚੰਗਾ ਆਖਿਆ। ਇਸ ਲਈ ਬੁਰਾਈ ਚੰਗਿਆਈ ਦੀ ਮੁਖਾਲਫਤ ਹੁੰਦਿਆਂ ਹੋਏ ਗੈਰ ਅਸਲੀਏ ਤੇ ਰੱਬ ਦੀ ਬਣਾਈ ਹੋਈ ਨਹੀਂ ਹੋ ਸਕਦੀ। ਜੇ ਅਸਲੀਅਤ ਰੱਬ ਇਲਾਹੀ ਅਸੂਲ ਦੇ ਨਾਲ ਪੂਰੇ ਤੌਰ ਤੇ ਹਮਾਂਗੀ ਵਿੱਚ ਤੇ ਸ਼ੱਕ ਕਰਨਾ ਬੇਵਕੂਫੀ ਹੋਵੇਗੀ। ਜੇ ਸਾਇੰਸ ਜਦ ਸਮਝੀ ਜਾਵੇ ਤੇ ਜ਼ਾਹਿਰ ਕੀਤੀ ਜਾਵੇ ਸਾਰੀ ਮੁਖਾਲਫਤ ਨੂੰ ਨੇਸਤ ਕਰਦੀ ਏ। ਕਿਉਂ ਜੇ ਤੁਸੀਂ ਮੰਨ ਲੈਂਦੇ ਹੋ ਭਈ ਰੱਬ ਕਾਦਰ ਮੁਤਲਕ ਏ, ਕਿਉਂ ਜੇ ਇਸ ਨਿਉ ਤੇ ਇਹ ਗੱਲ ਸਾਹਮਣੇ ਆਉਂਦੀ ਏ ਭਈ ਚੰਗਿਆਈ ਤੇ ਇਹਦੀਆਂ ਮਿੱਠੀਆਂ ਮੁਖਾਲਫਤਾਂ ਵਿੱਚ ਸਾਰੀ ਕੁਦਰਤ ਪਾਈ ਜਾਂਦੀ ਏ। ਰੱਬ ਦਾ ਅਸਲੀ ਖਿਆਲ ਹਯਾਤੀ ਤੇ ਪਿਆਰ ਦੀ ਅਸਲੀ ਸਮਝ ਦਿੰਦਾ ਏ, ਜਿੱਤ ਦੀ ਖਬਰ ਨੂੰ ਲੈ ਲੈਂਦਾ ਏ, ਸਾਰੇ ਪਾਪਾਂ ਤੇ ਇਸ ਧੋਖੇ ਨੂੰ ਦੂਰ ਕਰ ਦਿੰਦਾ ਏ ਭਈ ਇੱਥੇ ਹੋਰ ਸਿਆਣਾ ਵੀ ਮੌਜੂਦ ਨੇ ਤੇ ਇਹ ਫਾਨੀਅਤ ਨੂੰ ਨੇਸਤ ਕਰਦਾ ਏ। ਕ੍ਰਿਸਚਨ ਸਾਇੰਸ ਦੇ ਅਸਰ ਇੰਨੇ ਵੇਖੇ ਨਹੀਂ ਜਾਂਦੇ ਜਿੰਨੇ ਮਹਿਸੂਸ ਕੀਤੇ ਜਾਂਦੇ ਨੇ। ਇਹ ਸੱਚਾਈ ਦੀ ਦੱਬੀ ਹੋਈ ਹੌਲੀ ਆਵਾਜ਼ ਏ ਜਿਹੜੀ ਆਪਣੇ ਆਪ ਨਾਲ ਗੱਲ ਕਰਦੀ ਏ। ਜਾਂ ਤੇ ਅਸੀਂ ਇਸ ਆਵਾਜ਼ ਤੋਂ ਦੂਰ ਨੱਸ ਰਹੇ ਹਾਂ, ਜਾਂ ਅਸੀਂ ਇਹ ਸੁਣ ਰਹੇ ਹਾਂ ਤੇ ਉੱਚੇ ਹੋ ਰਹੇ ਹਾਂ। ਇੱਕ ਨਿੱਕੇ ਬਾਲ ਵਾਂਗਰ ਬਣਨ ਦੀ ਤਾਂਘ ਤੇ ਨਵੀਂ ਸੋਚ ਲਈ ਪੁਰਾਣੀ ਨੂੰ ਛੱਡਣਾ ਇਸ ਦਾਨਸ਼ ਨੂੰ ਪੈਦਾ ਕਰਦਾ ਏ ਜਿਹੜੀ ਨਵੇਂ ਨਜ਼ਰੀਏ ਨੂੰ ਕਬੂਲ ਕਰਨ ਵਾਲੀ ਹੋਵੇ। ਗਲਤ ਨਿਸ਼ਾਨੀਆਂ ਨੂੰ ਛੱਡਣ ਦੀ ਖੁਸ਼ੀ ਤੇ ਉਹਨਾਂ ਨੂੰ ਗਾਇਬ ਹੁੰਦਿਆਂ ਵੇਖਣ ਦੀ ਖੁਸ਼ੀ, ਇਹ ਸਲਾਹ ਸਾਰੀ ਹਮਾਂਗੀ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਮਦਦ ਦਿੰਦੀ ਏ। ਸਮਝ ਤੇ ਆਪਣੇ ਆਪ ਦੀ ਪਾਕੀਜ਼ਗੀ ਤਰੱਕੀ ਦਾ ਸਬੂਤ ਏ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ ਤਰੀਨ ਤਜਰਬੇ, ਇਹਦੇ ਇਲਾਵਾ ਸਾਡੀਆਂ ਮਾਯੂਸੀਆਂ ਤੇ ਨਾ ਮੁੱਕਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਇਲਾਹੀ ਮੁਹੱਬਤ ਦੀਆਂ ਬਾਹਾਂ ਵਿੱਚ ਥੱਕੇ ਹੋਏ ਬਾਲਾਂ ਵਾਂਗਰ ਅਪੜਾਉਂਦੇ ਨੇ। ਫਿਰ ਅਸੀਂ ਇਲਾਹੀ ਸਾਇੰਸ ਵਿੱਚ ਹਯਾਤੀ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਰਿਹਾਈ ਦੇ ਇਸ ਅਮਲ ਤੋਂ ਬਗੈਰ ਕੀ ਤੂੰ ਲੱਭਣ ਨਾਲ ਰੱਬ ਨੂੰ ਪਾ ਸਕਦਾ ਹੈ? ਕਿਸੇ ਬੰਦੇ ਦਾ ਆਪਣੇ ਆਪ ਨੂੰ ਗਲਤੀ ਤੋਂ ਬਚਾਉਣ ਦੀ ਬਜਾਏ ਸੱਚਾਈ ਦੀ ਤਾਂਘ ਕਰਨਾ ਬਹੁਤਾ ਸੌਖਾ ਹੈ। ਇਨਸਾਨ ਕ੍ਰਿਸਚਨ ਸਾਇੰਸ ਦੀ ਸਿਆਣ ਨੂੰ ਲੱਭ ਸਕਦੇ ਨੇ, ਪਰ ਉਹ ਕ੍ਰਿਸਚਨ ਸਾਇੰਸ ਵਿੱਚੋਂ ਹਸਤੀ ਦੀਆਂ ਹਕੀਕਤਾਂ ਨੂੰ ਕੋਸ਼ਿਸ਼ ਦੇ ਬਗੈਰ ਚੁਣਨ ਦੇ ਕਾਬਲ ਨਹੀਂ ਹੋਣਗੇ। ਇਹ ਇਖਤਲਾਫ ਹਰ ਤਰ੍ਹਾਂ ਦੀ ਗਲਤੀ ਨੂੰ ਛੱਡਣ ਤੇ ਚੰਗਿਆਈ ਦੇ ਇਲਾਵਾ ਕੋਈ ਦੂਜਾ ਸ਼ਾਉਰ ਨਾ ਰੱਖਣ ਦੀ ਕੋਸ਼ਿਸ਼ ਕਰਨ ਨਾਲ ਬਣਿਆ ਹੈ। ਬਦਨੀ ਹਿੱਸਾਂ ਦਾ ਸਬੂਤ ਕਈ ਵਾਰੀ ਹਸਤੀ ਦੀ ਅਸਲੀ ਸਾਇੰਸ ਨੂੰ ਬਦਲ ਦਿੰਦਾ ਹੈ ਤੇ ਇੰਜ ਪਾਪ, ਬਿਮਾਰੀ ਤੇ ਮੌਤ ਨੂੰ ਜ਼ਾਹਰੀ ਤਾਕਤ ਅਤਾ ਕਰਦਿਆਂ ਹੋਏ ਮੁਖਾਲਫਤ ਦੀ ਸਲਤਨਤ ਕਾਇਮ ਕਰਦਾ ਹੈ। ਪਰ ਚੰਗਾ ਸਮਝਿਆ ਜਾਵੇ ਤੇ ਹਯਾਤੀ ਦੇ ਵੱਡੇ ਹਕਾਇਕ ਗਲਤੀਆਂ ਦੀ ਇਸ ਤਕੋਨ ਨੂੰ ਸ਼ਿਕਸਤ ਦਿੰਦੇ, ਇਹਦੀ ਝੂਠੀ ਗਵਾਹੀ ਦੀ ਮੁਖਾਲਫਤ ਕਰਦੇ ਤੇ ਅਸਮਾਨ ਦੀ ਬਾਦਸ਼ਾਹੀ ਨੂੰ ਜ਼ਾਹਿਰ ਕਰਦੇ ਨੇ, ਜਿਹੜਾ ਧਰਤੀ ਉੱਤੇ ਹਮਾਂਗੀ ਦੀ ਅਸਲ ਸਲਤਨਤ ਹੈ। ਇੱਕ ਮੁਜੱਸਮੇ ਬਣਾਉਣ ਵਾਲਾ ਆਪਣੇ ਖਿਆਲ ਨੂੰ ਕਾਮਲ ਬਣਾਉਣ ਲਈ ਪੱਥਰ ਨੂੰ ਆਪਣੇ ਸਾਂਚੇ ਵਿੱਚ ਮੜ੍ਹਦਾ ਏ। ਅਸੀਂ ਸਾਰੇ ਮੁਜੱਸਮੇ ਬਣਾਉਣ ਵਾਲੇ ਹਾਂ ਜਿਹੜੇ ਵੱਖੋ-ਵੱਖ ਤਰੀਕੇ ਨਾਲ ਕੰਮ ਕਰਦੇ ਹਾਂ, ਖਿਆਲਾਂ ਨੂੰ ਮੜ੍ਹਦੇ ਤੇ ਤਰਾਸ਼ਦੇ ਹਾਂ। ਫਾਨੀ ਸਿਆਣ ਦੇ ਸਾਹਮਣੇ ਨਮੂਨਾ ਕੀ ਏ? ਕੀ ਇਹ ਗੈਰ ਕਾਮਲੀਅਤ, ਖੁਸ਼ੀ, ਦੁੱਖ, ਪਾਪ, ਤਕਲੀਫ ਹੈ? ਕੀ ਤੁਸੀਂ ਫਾਨੀ ਨਮੂਨੇ ਨੂੰ ਮੰਨ ਲਿਆ ਏ? ਕੀ ਤੁਸੀਂ ਇਹਨੂੰ ਦੁਬਾਰਾ ਜਨਮ ਦੇ ਰਹੇ ਹੋ ਤੇ ਤੁਸੀਂ ਸ਼ੈਤਾਨੀ ਬੁੱਤ-ਪ੍ਰਸਤੀ ਤੇ ਨਫ਼ਰਤ ਭਰੀਆਂ ਸੂਰਤਾਂ ਦੇ ਰਾਹੀਂ ਆਸੇਬਜ਼ਦਾ ਕੀਤੇ ਜਾ ਰਹੇ ਹੋ? ਕੀ ਤੁਸੀਂ ਗੈਰ ਕਾਮਲ ਨਮੂਨੇ ਦੀ ਸਾਰੀ ਮਖਲੂਕ ਤੋਂ ਨਹੀਂ ਸੁਣਦੇ? ਜਗ ਇਹਨੂੰ ਫੜ ਕੇ ਬੈਠਾ ਏ, ਇਹਦੇ ਤੋਂ ਪਹਿਲਾਂ ਭਈ ਤੁਸੀਂ ਇਹਨੂੰ ਲਗਾਤਾਰ ਵੇਖੋ। ਨਤੀਜਾ ਇਹ ਹੈ ਭਈ ਤੁਸੀਂ ਇਹਨਾਂ ਮਾੜੇ ਕੰਮਾਂ ਮਗਰ ਟੁਰਨ, ਆਪਣੀ ਹਯਾਤੀ ਦੇ ਕੰਮਾਂ ਨੂੰ ਘੱਟ ਕਰਨ ਤੇ ਆਪਣੇ ਤਜਰਬੇ ਵਿੱਚ ਮਾਦੇ ਦੇ ਨਮੂਨਿਆਂ ਦੇ ਗੋਸ਼ਾਦਾਰ ਖਾਕੇ ਤੇ ਬਦਨੁਮਾਈ ਨੂੰ ਮੰਨਣ ਦੇ ਕਾਬਲ ਹੋ। ਇਹ ਇਲਾਜ ਕਰਨ ਲਈ ਸਾਨੂੰ ਸਭ ਤੋਂ ਪਹਿਲੇ ਠੀਕ ਸਿਮਤ ਵੱਲ ਵੇਖਣਾ ਚਾਹੀਦਾ ਹੈ ਤੇ ਫਿਰ ਉਸ ਪਾਸੇ ਟੁਰਨਾ ਚਾਹੀਦਾ ਹੈ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸਿਹਤ, ਪਾਕੀਜ਼ਗੀ, ਪਿਆਰ,
ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਤੇ ਇਹ ਪਾਪ, ਬਿਮਾਰੀ ਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ। ਆਓ ਸਾਇੰਸ ਨੂੰ ਕਬੂਲ ਕਰੀਏ, ਅਗਲੀ ਗਵਾਹੀ ਉੱਤੇ ਬਣੇ ਹੋਏ ਸਾਰੇ ਨਜ਼ਰੀਆਂ ਨੂੰ ਤਰਕ ਕਰੀਏ, ਨਾਕਸ ਨਮੂਨਿਆਂ ਉੱਤੇ ਪੁਰਫਰੇਬ ਕਿਆਸ ਆਰਾਈਆਂ ਤੋਂ ਦਸਤਬਰਦਾਰ ਹੋਈਏ ਤੇ ਆਓ ਅਸੀਂ ਇੱਕ ਰੱਬ, ਇੱਕ ਸਿਆਣ ਤੇ ਉਸ ਕੱਲੇ ਕਾਮਲ ਨੂੰ ਰੱਖੀਏ ਜਿਹੜਾ ਫਜ਼ੀਲਤ ਦੇ ਆਪਣੇ ਨਮੂਨਿਆਂ ਨੂੰ ਪੈਦਾ ਕਰ ਰਿਹਾ ਹੈ। ਜਿਵੇਂ ਰੋਮਨ ਗੈਰ ਕੌਮਾਂ ਨੇ ਦੇਵਤਾ ਦੇ ਬਾਰੇ ਰੂਹਾਨੀ ਖਿਆਲ ਨੂੰ ਬਹੁਤਾ ਕਬੂਲ ਕੀਤਾ, ਉਂਝ ਹੀ ਸਾਡੇ ਮਾਦੀ ਨਜ਼ਰੀਏ ਰੂਹਾਨੀ ਖਿਆਲਾਂ ਨੂੰ ਕਬੂਲ ਕਰਨਗੇ ਜਦੋਂ ਤੀਕਰ ਪਈ ਮੁਤਨਾਹੀ ਲਾਮੁਤਨਾਹੀ ਨੂੰ, ਬਿਮਾਰੀ ਸਿਹਤ ਨੂੰ, ਪਾਪ ਪਾਕੀਜ਼ਗੀ ਨੂੰ ਥਾਂ ਨਹੀਂ ਦਿੰਦਾ ਤੇ ਰੱਬ ਦੀ ਬਾਦਸ਼ਾਹੀ ਜਿਵੇਂ ਅਸਮਾਨ ਉੱਤੇ ਹੈ ਉਂਝ ਹੀ ਧਰਤੀ ਉੱਤੇ ਵੀ ਨਹੀਂ ਆ ਜਾਂਦੀ। ਫਿਰ ਸਾਡੀ ਜ਼ਿਆਰਤ ਦੇ ਦਿਨ ਮੁੱਕਣ ਦੀ ਬਜਾਏ ਵੱਧ ਜਾਣਗੇ ਜਦੋਂ ਰੱਬ ਦੀ ਬਾਦਸ਼ਾਹੀ ਧਰਤੀ ਉੱਤੇ ਆਉਂਦੀ ਏ, ਕਿਉਂ ਜੇ ਅਸਲੀ ਰਾਹ ਮੌਤ ਦੀ ਬਜਾਏ ਹਯਾਤੀ ਵੱਲ ਲੈ ਜਾਂਦੀ ਏ ਤੇ ਧਰਤੀ ਦਾ ਤਜਰਬਾ ਗਲਤੀ ਦੀ ਮਹਿਦੂਦੀਅਤ ਤੇ ਸੱਚਾਈ ਦੀਆਂ ਉਹਨਾਂ ਮਹਿਦੂਦ ਖਸਲਤਾਂ ਨੂੰ ਜ਼ਾਹਿਰ ਕਰਦਾ ਏ ਜਿਨ੍ਹਾਂ ਵਿੱਚ ਰੱਬ ਇਨਸਾਨ ਨੂੰ ਸਾਰੀ ਧਰਤੀ ਉੱਤੇ ਇਖਤਿਆਰ ਦਿੰਦਾ ਏ। ਬਰਦਾਸ਼ਤ ਕਰਨ ਵਾਲੇ ਪਿਆਰਿਓ, ਹੌਸਲਾ ਰੱਖੋ, ਕਿਉਂ ਜੇ ਹਸਤੀ ਦੀ ਇਹ ਅਸਲੀਅਤ ਯਕੀਨਨ ਕਦੀ ਨਾ ਕਦੀ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਹਮਣੇ ਆਵੇਗੀ। ਕੋਈ ਪੀੜ ਨਾ ਹੋਵੇਗੀ ਤੇ ਸਾਰੇ ਅਥਰੂ ਪੂੰਝ ਦਿੱਤੇ ਜਾਣਗੇ। ਜਦ ਤੁਸੀਂ ਇਹ ਪੜ੍ਹੋ ਤੇ ਯਿਸੂ ਦੇ ਇਹਨਾਂ ਲਫ਼ਜ਼ਾਂ ਨੂੰ ਯਾਦ ਰੱਖਿਓ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਾਲੇ ਹੈ। ਇਸ ਲਈ ਇਹ ਰੂਹਾਨੀ ਸ਼ਾਉਰ ਇੱਕ ਮੌਜੂਦਾ ਇਮਕਾਨ ਹੈ। ਹੁਣ ਮੈਂ ਮੇਰੀ ਬੇਕਰ ਰੇਡੀਓ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦੀ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।